ये है वो घर जिसके ऊपर आज भी नाम लिखा हुआ है उस फैमिली का जो कि 1947 से यहाँ रहती थी, बी जय सिंह सचदेव। यह सियालकोट में सरदार गंडा सिंह ओबराय की सबसे पहली और कदीमी स्पोर्ट्स फैक्ट्री और उसका सामान जो कि अब आहिस्ता आहिस्ता स्क्रैप बन रहा है, इसकी हिस्ट्री भी आपको दिखाते हैं इस वीडियो में। ये पढ़ते हैं इस घर के ऊपर क्या लिखा हुआ है, ये मैंने जूम किया। मालक बिल्डिंग लाला सीताराम हांडा रईसे समरियाल। ये घर भी आपको दिखाते हैं। अस्सलाम वालेकुम, मैं औरंगजेब बेग, ਤੁਸੀਂ ਵੇਖ ਰਹੇ ਹੋ ਮੀਡੀਆ ਟਾਪ YouTube ਔਰ Facebook ਚੈਨਲ। ਅੱਜ ਹਮੇਸ਼ਾ ਦੀ ਤਰ੍ਹਾਂ ਇੱਕ ਵਾਰੀ ਫੇਰ ਮੈਂ ਸਿਆਲਕੋਟ ਸ਼ਹਿਰ ਦੇ ਵਿੱਚ ਜਿਹੜੇ ਘਰ ਕੁਝ ਰਹਿ ਗਏ ਸਨ ਉਹ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗਾ। ਔਰ ਇਹ ਜ਼ਿਆਦਾਤਰ ਘਰ ਉਹਨਾਂ ਦੇ ਹੀ ਨੇ ਜਿਹੜੇ ਹਿੰਦੂ ਔਰ ਸਿੱਖ ਇੱਥੇ 1947 ਤੋਂ ਪਹਿਲਾਂ ਇਸ ਸ਼ਹਿਰ 'ਚ ਆਬਾਦ ਸਨ। ਤੇ ਇਸ ਵੇਲੇ ਮੈਂ ਖੜਾ ਵਾਂ ਰੇਲਵੇ ਟਰੈਕ ਹੈਗਾ ਜਿਹੜਾ ਕਿ ਸਿਆਲਕੋਟ ਤੋਂ ਉਗੋਗੀ ਔਰ ਸਮਰਿਆਲ ਨੂੰ ਜਾਂਦਾ ਔਰ ਮੇਰੇ ਪਿੱਛੇ ਤੁਸੀਂ ਸਿਗਨਲਸ ਵੀ ਦੇਖ ਰਹੇ ਹੋ। ਤੇ ਚਲੋ ਸਿਟੀ 'ਚ ਵੜਨੇ ਆ ਔਰ ਕੁਝ ਤਲਾਸ਼ ਕਰਨੇ 1947 ਦੀਆਂ ਯਾਦਾਂ, ਪੁਰਾਣੇ ਘਰ ਤੇ ਪਹਿਚਾਨੋ। ਵੀਡੀਓ ਨੂੰ ਜ਼ਿਆਦਾ ਦਾ ਸ਼ੇਅਰ ਕਰੋ ਤਾਂ ਕਿ ਲੋਕੀ ਆਪਣੀ 1947 ਦੀਆਂ ਨਿਸ਼ਾਨੀਆਂ ਵੇਖ ਸਕਣ ਤੇ ਪਹਿਚਾਨ ਸਕਣ। ਠੀਕ ਹੈ ਜਨਾਬ। ਅੱਛਾ, ਇਹ ਵੀਡੀਓ ਕੁਝ ਹਿੰਦੀ ਉਰਦੂ ਤੇ ਕੁਝ ਪੰਜਾਬੀ ਮਿਕਸ ਮੈਂ ਬਣਾਵਾਂਗਾ ਤਾਂ ਕਿ ਸਾਰਿਆਂ ਲੋਕਾਂ ਨੂੰ ਸਮਝ ਆ ਸਕੇ। ਤੇ ਇਸ ਵੇਲੇ ਮੈਂ ਖਲੋਤਾ ਵਾਂ ਡਰਮਾ ਵਾਲਾ ਚੌਕ ਸਿਆਲਕੋਟ, ਅਲਾਮਾ ਇਕਬਾਲ ਚੌਕ ਇਹਨੂੰ ਅੱਜ ਕੱਲ੍ਹ ਕਿਹਾ ਜਾ ਰਿਹਾ। ਔਰ ਇਹ ਅਲਾਮਾ ਇਕਬਾਲ ਦਾ ਮੁਜੱਸਮਾ ਵੀ ਇੱਥੇ ਨਸਬ ਹੈਗਾ। ਇੱਥੇ 1947 ਤੋਂ ਪਹਿਲਾਂ ਇਸ ਚੌਕ ਨੂੰ ਸਿੰਘ ਸਭਾ ਚੌਕ ਕਿਹਾ ਜਾਂਦਾ ਸੀ। ਫਿਰ ਜਨਾਬ ਇਹਨੂੰ ਡਰਮਾ ਵਾਲਾ ਚੌਕ ਔਰ ਅੱਜ ਕੱਲ੍ਹ ਡਰਮਾ ਵਾਲਾ ਚੌਕ ਕਿਹਾ ਜਾਂਦਾ। ਤੇ ਇਹ ਇਹਦੇ ਚਾਰੋਂ ਤਰਫ ਪੁਰਾਣੀਆਂ ਇਮਾਰਤਾਂ ਕੁਛ ਅੱਜ ਵੀ ਮੌਜੂਦ ਹੈਗੀਆਂ ਨੇ ਜਿਹੜੀਆਂ ਕਿ ਆਪਣੀ ਇੱਕ ਤਾਰੀਖ ਰੱਖਦੀਆਂ ਨੇ। ਇੱਥੋਂ ਹੀ ਲਾਹੀ ਬਾਜ਼ਾਰ, ਟਰੰਕ ਬਾਜ਼ਾਰ, ਰੇਲਵੇ ਰੋਡ, ਕਚਹਿਰੀ ਰੋਡ, ਅੱਗੇ ਜਾ ਕੇ ਪੈਰਿਸ ਰੋਡ ਵੀ ਇੱਥੋਂ ਹੀ ਨਿਕਲਦਾ। ਡਰਮਾ ਵਾਲਾ ਚੌਕ ਦੇ ਨਾਲ ਹੀ ਇਹ ਵੀ ਨਿਹਾਲ ਚੰਦ ਸਟਰੀਟ ਔਰ ਉਹਦੇ ਕੋਲ ਇੱਕ ਛੋਟੀ ਛੱਤੀ ਗਲੀ। ਇਹ ਸਾਰੀ ਰਈਸ ਹਿੰਦੂ ਇਸ ਗਲੀ ਦੇ ਵਿੱਚ ਆਬਾਦ ਹੁੰਦੇ ਸਨ। ਇਹ ਦੇਖੋ ਵੱਡੇ ਵੱਡੇ ਦਰਵਾਜ਼ੇ ਤੇ ਗਲੀ ਨੂੰ ਵੀ ਛੱਤ ਹੈ, ਲੱਕੜ ਦੀਆਂ ਛੱਤਾਂ ਓਰੀਜਨਲ। ਹੁਣ ਅੱਜ ਕੱਲ੍ਹ ਥੱਲੇ ਸਾਈਕਲਾਂ ਦੀ ਮਾਰਕੀਟ ਬਣ ਚੁੱਕੀ ਹੈ। ਇਹ ਇੱਕ ਦਰਵਾਜ਼ਾ ਤੁਸੀਂ ਲੰਘ ਆਏ ਆ ਅਸੀਂ ਤੇ ਇਹ ਦੂਸਰਾ ਦਰਵਾਜ਼ਾ ਆ ਗਿਆ। ਠੀਕ ਹੈ ਜੀ। ਇਸ ਤੋਂ ਅੱਗੇ ਉਹ ਤੀਸਰਾ ਦਰਵਾਜ਼ਾ ਹੈ, ਫਿਰ ਇਸ ਤੋਂ ਬਾਅਦ ਚੌਥਾ ਦਰਵਾਜ਼ਾ ਹੈ ਔਰ ਫਿਰ ਪੰਜਵਾਂ ਦਰਵਾਜ਼ਾ ਹੈ। ਇਹ ਸਾਰੀ ਗਲੀ ਦੇ ਵਿੱਚ ਹਿਫਾਜ਼ਤੀ ਇਕਦਾਮਾਤ ਕਰਨ ਵਾਸਤੇ ਦਰਵਾਜ਼ੇ ਹੀ ਦਰਵਾਜ਼ੇ ਬਣਾਏ ਗਏ ਸਨ। ਗੇਟ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਹੁੰਦੇ ਸਨ। ਇਹ ਪੂਰੀ ਗਲੀ ਏਡੀ ਅਹਿਮ ਸ਼ਖਸੀਅਤ ਇੱਥੇ ਰਹਿੰਦੀਆਂ ਹੁੰਦੀਆਂ ਸਨ। ਇਹ ਦੇਖੋ ਤੁਸੀਂ ਕਿੱਡੇ ਕਿੱਡੇ ਚੌੜੇ ਔਰ ਵੱਡੇ ਦਰਵਾਜ਼ੇ। ਇਹ ਅੱਗੇ ਆ ਗਿਆ ਚੌਥਾ ਗੇਟ ਜਨਾਬ। ਠੀਕ ਹੈ ਜੀ। ਔਰ ਇਸ ਗਲੀ ਦੇ ਬਿਲਕੁਲ ਸਾਹਮਣੇ ਜਾ ਕੇ ਇੱਕ ਘਰ ਹੈ, ਉਹ ਵੀ ਇੱਕ ਰਈਸੇ ਸਮਰਿਆਲ, ਯਾਨੀ ਕਿ ਬਹੁਤ ਹੀ ਰਈਸ ਅਮੀਰ ਆਦਮੀ ਸੀ, ਉਹਨਾਂ ਦਾ ਘਰ ਹੈ। ਤੇ ਮੈਂ ਗਲੀ ਦੇ ਵਿੱਚ ਕੈਮਰਾ ਨਹੀਂ ਬੰਦ ਕਰਦਾ, ਇਸੇ ਤਰ੍ਹਾਂ ਤੁਹਾਨੂੰ ਗਲੀ ਵਿਖਾਲਣਾ। ਜਿਹੜੀਆਂ ਦੁਕਾਨਾਂ ਸੱਜੇ ਖੱਬੇ ਨਜ਼ਰ ਆ ਰਹੀਆਂ ਨੇ ਇਹ ਵੀ ਕਿਸੇ ਦੌਰ 'ਚ ਘਰ ਸਨ, ਬੈਠਕਾਂ ਬਣੀਆਂ ਸਨ, ਕਿਉਂਕਿ ਖਾਨਦਾਨੀ ਰਈਸ ਲੋਕ ਸਨ ਇੱਥੇ ਰਹਿੰਦੇ। ਅੱਜ ਕੱਲ੍ਹ ਇੱਥੇ ਛੋਟੇ ਛੋਟੇ ਦੁਕਾਨਾਂ ਬਣ ਚੁੱਕੀਆਂ ਨੇ, ਕਾਰਖਾਨੇ। ਉਹ ਸਾਹਮਣੇ ਜਿਹੜਾ ਤੁਹਾਨੂੰ ਘਰ ਨਜ਼ਰ ਆ ਰਿਹਾ ਨਾ ਉਹਦੇ ਉੱਤੇ ਅੱਜ ਵੀ ਪਲੇਟ ਲੱਗੀ ਹੈ, ਨੇਮ ਪਲੇਟ ਲੱਗੀ ਹੈ, ਉਹ ਪੜ੍ਹਨੇ ਆ ਜਾ ਕੇ। ਤੇ ਇਹ ਗਲੀ ਅੱਗੋਂ ਫਿਰ ਸੱਜੇ ਪਾਸੇ ਹੋ ਜਾਂਦੀ ਹੈ। ਇਹ ਜਿੱਥੇ ਚਿੱਟਾ ਚੂਨਾ ਇੱਥੋਂ ਸੱਜੇ ਪਾਸੇ ਬਾਹਰ ਨਿਕਲ ਜਾਂਦੀ ਹੈ। ਲੇਕਿਨ ਇਹ ਸਾਹਮਣੇ ਪਹਿਲਾਂ ਪੜ੍ਹਨੇ ਆ ਨਾ। ਠੀਕ ਹੈ ਜੀ। ਇਹ ਜ਼ੂਮ ਕਰ ਲਿਆ ਕੈਮਰਾ। ਉੱਤੇ ਇੰਗਲਿਸ਼ ਤੇ ਥੱਲੇ ਉਰਦੂ 'ਚ ਕਿ ਲਿਖਿਆ ਜੀ ਮਾਲਕ ਬਿਲਡਿੰਗ ਲਾਲਾ ਸੀਤਾਰਾਮ ਹਾਂਡਾ ਰਈਸੇ ਸਮਰਿਆਲ। ਠੀਕ ਹੈ ਜੀ। ਇਹ ਹਾਂਡਾ ਇਹਨਾਂ ਦੀ ਇੱਕ ਜ਼ਾਤ ਹੈ ਜਨਾਬ। ਤੇ ਇੱਥੇ ਜਨਾਬ ਤੁਸੀਂ ਦੇਖੋ ਡਬਲ ਸਟੋਰੀ ਬੜਾ ਆਲੀਸ਼ਾਨ ਘਰ, ਉੱਤੇ ਰਿਹਾਇਸ਼ ਹੈ ਔਰ ਥੱਲੇ ਫੈਕਟਰੀ ਬਣ ਚੁੱਕੀ ਹੈ, ਕੰਮ ਹੋ ਰਿਹਾ। ਔਰ ਇਹ ਗਲੀ ਬਾਹਰ ਨਿਕਲ ਜਾਂਦੀ ਹੈ ਜਿਹੜੀ ਕਿ ਕਚਹਿਰੀ ਰੋਡ, ਪੈਰਿਸ ਰੋਡ, ਰੇਲਵੇ ਫਾਟਕ ਦੇ ਕੋਲ। ਤੇ ਇਹ ਇੱਕ ਹੋਰ ਗੇਟ ਆ ਗਿਆ। ਠੀਕ ਹੈ ਜੀ। ਇਹ ਦੇਖੋ ਇਹ ਵੀ ਉਹੀ ਵੱਡਾ ਗੇਟ। ਤੁਹਾਨੂੰ ਕਿਹਾ ਸੀ ਨਾ ਕਿ ਬਹੁਤ ਜ਼ਿਆਦਾ ਗੇਟ ਇਹ ਗਲੀ ਦੇ ਨਾਲ ਲੱਗੇ ਨੇ, ਜੁੜੇ ਨੇ। ਇਹ ਵੀ ਦੇਖੋ ਪੁਰਾਣੀ ਛੱਤੀ ਗਲੀ। ਤੇ ਇਹ ਇੱਕ ਹੋਰ ਗੇਟ ਆ ਗਿਆ। ਇਹ ਵੇਖੋ ਇਹਦਾ ਦਰਵਾਜ਼ਾ ਅੱਜ ਵੀ ਮੌਜੂਦ ਹੈਗਾ। ਦੂਜੇ ਗੇਟਾਂ ਦੇ ਦਰਵਾਜ਼ੇ ਨਹੀਂ ਸਨ ਤੇ ਇਹਦਾ ਦਰਵਾਜ਼ਾ ਲੱਕੜ ਦਾ ਮੌਜੂਦ ਹੈ। ਤੇ ਇਹਦੇ ਬਾਹਰ ਤੁਸੀਂ ਮੱਥਾ ਇਹਦਾ ਦੇਖਣਾ, ਇਹਦਾ ਸਰਫੇਸ ਇਹ ਦੇਖੋ, ਲੱਗਦਾ ਨਾ ਕਿਸੇ ਮਹੱਲ ਦੇ ਵਿੱਚੋਂ ਬਾਹਰ ਨਿਕਲਿਆ। ਅਸੀਂ ਡਰਮਾ ਵਾਲੇ ਚੌਕ ਵਾਲੀ ਸਾਈਡ ਤੋਂ ਐਂਟਰ ਇਸ ਤਰ੍ਹਾਂ ਤੇ ਫਾਟਕ ਦੇ ਕੋਲ ਆ ਕੇ ਨਿਕਲ ਗਿਆ ਰੇਲਵੇ ਫਾਟਕ। ਸਿਆਲਕੋਟ ਦਾ ਰੇਲਵੇ ਸਟੇਸ਼ਨ ਹੈ ਨਾ, ਉਹਦਾ ਜਿਹੜਾ ਫਾਟਕ ਸਮਰਿਆਲ ਵਾਲੀ ਸਾਈਡ 'ਤੇ ਵੀ ਇਹ ਉੱਥੇ ਮੈਂ ਕੋਲ ਹੁਣ ਆ ਗਿਆ ਵਾਂ। ਤੇ ਇਸ ਤੋਂ ਬਾਅਦ ਹਾਲੇ ਮੈਂ ਅੱਗੇ ਜਾਣਾ ਹੈ। ਅੱਗੇ ਸਰਦਾਰ ਗੰਡਾ ਸਿੰਘ ਓਬਰਾਏ ਦੀ ਫੈਕਟਰੀ ਹੈ। ਇੱਥੋਂ ਬਿਲਕੁਲ ਫਾਟਕ ਕ੍ਰਾਸ ਕਰਕੇ ਹੀ ਪੈਰਿਸ ਰੋਡ 'ਤੇ ਉਹਦੀ ਬਾਕੀਆਂ ਤੁਹਾਨੂੰ ਦਿਖਾਉਣੀਆਂ ਨੇ। ਲੇਕਿਨ ਇੱਕ ਦਫਾ ਫਿਰ ਤੁਹਾਨੂੰ ਮੈਂ ਗੇਟ ਵਿਖਾਲਦਾ ਦੋਸਤੋ, ਜਿਹੜਾ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਕਿ ਕੋਈ ਗੈਰ ਮੁਤਲਕਾ ਬੰਦਾ ਇਹਨਾਂ ਕੋਠੀਆਂ, ਇਹਨਾਂ ਘਰਾਂ ਨਾ ਆ ਸਕੇ। ਤੇ ਅੱਜ ਕੱਲ੍ਹ ਆ ਜੇ ਸਾਰਾ ਕੁਛ ਪਿਆ। ਇਹ ਜਨਾਬ ਆ ਗਈ ਫੈਕਟਰੀ ਸਰਦਾਰ ਸਾਹਿਬ ਗੰਡਾ ਸਿੰਘ ਓਬਰਾਏ। ਬਹੁਤ ਹੀ ਖਿਦਮਾਤ ਨੇ ਉਹਨਾਂ ਦੀਆਂ ਸਿਆਲਕੋਟ ਵਾਸਤੇ। ਇਹ ਪਹਿਲੀ ਫੈਕਟਰੀ ਸੀ ਸਿਆਲਕੋਟ ਦੇ ਵਿੱਚ, ਕਿਹਾ ਜਾਂਦਾ ਹੈ ਕਿ ਜਿਹੜੀ ਬਹੁਤ ਵੱਡੀ ਸੀ ਔਰ ਸ਼ਹਿਰ ਦੇ ਬਿਲਕੁਲ ਵਸਤ ਵਿੱਚ ਵਾਕਿਆ ਸੀ। ਇਹ ਉਹਦਾ ਸਮਾਨ ਹੈ ਬਿਖਰਿਆ ਪਿਆ।
ਇਸ ਫੈਕਟਰੀ ਦੇ ਵਿੱਚ ਹਿੰਦੂ, ਸਿੱਖ, ਮੁਸਲਿਮ, ਕ੍ਰਿਸਚਨ ਤਮਾਮ ਲੋਕ ਕੰਮ ਕਰਦੇ ਸਨ। ਬੜੇ ਬੜੇ ਹੁਨਰਮੰਦ ਲੋਕ ਸਨ ਔਰ ਇਹਦਾ ਸਮਾਨ UK ਵੀ ਜਾਂਦਾ ਹੁੰਦਾ ਸੀ ਔਰ ਹੋਰ ਵੀ ਜਿਹੜੇ ਦੁਨੀਆ ਦੇ ਮੁਲਕ ਨੇ ਉੱਥੇ ਭੇਜਿਆ ਜਾਂਦਾ ਹੁੰਦਾ ਸੀ। ਅੰਗਰੇਜ਼ ਦਾ ਦੌਰ ਸੀ ਅਤੇ ਇਹ ਮੋਲਡਿੰਗ ਮਸ਼ੀਨਾਂ ਅਤੇ ਜਨਾਬ ਸਾਰਾ ਕੁਛ ਇੱਥੇ ਹਾਕੀਆਂ, ਰੈਕਟ, ਜੰਮੂ ਤੋਂ ਲੱਕੜੀ ਆਉਂਦੀ ਹੁੰਦੀ ਸੀ ਟ੍ਰੇਨ ਦੇ ਜ਼ਰੀਏ। ਜਿਹੜੀ ਜੰਮੂ ਵਾਲੀ ਟ੍ਰੇਨ ਹੈ ਨਾ ਸਿਆਲਕੋਟ ਤੋਂ ਚੱਲਦੀ ਹੁੰਦੀ ਸੀ, ਉਹਦੇ 'ਤੇ ਲੱਕੜ ਆਉਂਦੀ ਹੁੰਦੀ ਸੀ ਅਤੇ ਉਹਦੇ ਨਾਲ ਜਨਾਬ ਫਿਰ ਪਠਾਨਕੋਟ ਤੋਂ ਲੱਕੜ ਆਉਂਦੀ ਹੁੰਦੀ ਸੀ। ਉਦੋਂ ਤਾਂ ਇੱਕ ਹੀ ਮੁਲਕ ਸੀ ਨਾ ਸਾਰਾ, ਬ੍ਰਿਟਿਸ਼ ਇੰਡੀਆ, ਅਤੇ ਇਹ ਸਮਾਨ ਖੇਲਾਂ ਦਾ ਬਣਦਾ ਹੁੰਦਾ ਸੀ ਫਿਰ। ਅਤੇ ਅੱਜ ਜਨਾਬ ਇਹ ਆਰੇ ਲੱਗੇ ਨੇ ਉਸੇ ਤਰ੍ਹਾਂ ਹੀ। ਆਏ ਹਾਏ ਹਾਏ, ਕਿੱਥੇ ਗਏ ਲੋਕ ਦੋਸਤੋ ਜਿਹੜੇ ਇੱਥੇ ਬਜ਼ੁਰਗ ਸਾਡੇ ਕੰਮ ਕਰਦੇ ਹੁੰਦੇ ਸਨ। ਅਤੇ ਸਰਦਾਰ ਗੰਡਾ ਸਿੰਘ ਉਬਰਾਏ ਦਾ ਇਹ ਐਲਾਨ ਸੀ ਕਿ ਨਾ ਕਿਸੇ ਨੂੰ ਮੁਆਵਜ਼ਾ ਘੱਟ ਦੇਣਾ ਅਤੇ ਨਾ ਕਿਸੇ ਦਾ ਪੈਸਾ ਖਾਣਾ ਅਤੇ ਨਾ ਕਿਸੇ ਨੂੰ ਖਾਣ ਦੇਣਾ। ਦੋ ਬੜੇ ਵੱਡੇ ਇੱਥੇ ਮੈਨੇਜਰ ਮੁੰਸ਼ੀ ਸਨ ਜਿਹੜੇ ਮੁਸਲਮਾਨ ਸਨ ਮੁੰਸ਼ੀ ਜਿਹੜੇ ਇੱਥੇ ਰੱਖੇ ਗਏ ਸਨ, ਜਿਨ੍ਹਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਸਨ। ਅਤੇ ਅੱਜ ਕੱਲ੍ਹ ਇਹ ਜਨਾਬ ਔਕਾਫ ਦੇ ਕੋਲ ਇਹਦਾ ਕੰਟਰੋਲ ਹੈ ਅਤੇ ਫੈਕਟਰੀ ਦਾ ਸਮਾਨ ਹੈ ਗੋਦਾਮ ਦੇ ਵਿੱਚ ਰੱਖ ਛੜਿਆ। ਇਹ ਪੂਰਾ ਪੈਰਿਸ ਰੋਡ ਦੇ ਉੱਤੇ ਆਲੀਸ਼ਾਨ ਕਿਸਮ ਦਾ ਇਹਨਾਂ ਦਾ ਬੰਗਲਾ ਵੀ ਹੁੰਦਾ ਸੀ, ਜਿਹੜਾ ਬੰਗਲਾ ਵੀ ਹੁਣ ਢਾਹ ਦਿੱਤਾ ਗਿਆ ਹੈ। ਸਰਦਾਰ ਗੰਡਾ ਸਿੰਘ ਉਬਰਾਏ ਦਾ ਇੰਤਕਾਲ ਹੋ ਗਿਆ ਸੀ ਪਾਰਟੀਸ਼ਨ ਤੋਂ 2 ਸਾਲ ਪਹਿਲਾਂ 1945 'ਚ, ਅਤੇ ਬਾਕੀ ਫੈਮਿਲੀ ਮੈਂਬਰ ਫਿਰ ਉਹਨਾਂ ਦੇ ਜਿਹੜੇ ਮੌਜੂਦ ਸਨ ਉਹ 1947 ਵੇਲੇ ਇੰਡੀਆ ਚਲੇ ਗਏ। ਅੱਛਾ, ਇਹ ਇੱਕ ਮਹਾਲਨੁਮਾ ਤੁਹਾਨੂੰ ਦਰਵਾਜ਼ਾ ਦਿਖਾਇਆ ਜਾ ਰਿਹਾ ਹੈ, ਠੀਕ ਹੈ ਨਾ। ਇੱਥੇ 4-5 ਮੰਜ਼ਲਾ ਬਹੁਤ ਵੱਡਾ ਮਹੱਲ ਟਾਈਪ ਬਿਲਡਿੰਗ ਸੀ ਜਿਹੜੀ ਕਿ ਹੁਣ ਟੁੱਟ ਗਈ ਹੈ। ਦੇਖੋ ਤੁਸੀਂ ਇਹਦੇ ਜਿਹੜੀ ਦੀਵਾਰਾਂ ਨੇ ਇਹੀ ਦੇਖ ਕੇ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਕਿਸਮ ਦੇ ਇੱਥੇ ਕਮਰੇ ਬਣਾਏ ਗਏ ਹੋਣਗੇ। ਔਰ ਅੱਜ ਕੱਲ੍ਹ ਇਹ ਬਿਲਕੁਲ ਖਾਲੀ ਪਲਾਟ ਹੈ ਔਰ ਇੱਥੇ ਪਾਰਕਿੰਗ ਸਟੈਂਡ ਬਣਿਆ। ਇਹਦੀ ਜਨਾਬ ਇੱਕ ਗਲੀ ਨਿਹਾਲ ਚੰਦ ਸਟਰੀਟ 'ਤੇ ਲੱਗਦੀ ਹੈ ਔਰ ਦੂਸਰੀ ਬਿਲਕੁਲ ਫਾਟਕ ਵਾਲੀ ਸਾਈਡ 'ਤੇ ਆ ਜਾਂਦੀ ਹੈ, ਠੀਕ ਹੈ ਨਾ। ਇਹਦੇ ਨਾਲ ਹਾਲੇ ਹੋਰ ਤੁਹਾਨੂੰ ਪੁਰਾਣੇ ਘਰ ਦਿਖਾਣੇ ਨੇ। ਨਾਲ ਪਲੀਜ਼ ਵੀਡੀਓ ਦੇਖੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾਓ ਅਤੇ ਵੀਡੀਓ ਨੂੰ ਤੁਸੀਂ ਆਖਰ ਤੱਕ ਵੇਖਿਆ ਕਰੋ। ਇਹ ਦੇਖੋ ਜਨਾਬ, ਇਹ ਅਜੇ ਪਿਆ ਸਾਰਾ ਕੁਛ, ਬਜ਼ੁਰਗਾਂ ਦੀਆਂ ਨਿਸ਼ਾਨੀਆਂ ਖ਼ਤਮ ਹੋ ਰਹੀਆਂ ਨੇ ਆਹਿਸਤਾ ਆਹਿਸਤਾ। ਅੱਛਾ, ਰੇਲਵੇ ਲਾਈਨ ਦੇ ਬਿਲਕੁਲ ਨਾਲ ਮਹੱਲਾ ਹੈਗਾ, ਉਹ ਸਾਹਮਣੇ ਇੱਕ ਘਰ ਉਹਦੇ 'ਤੇ ਨਾਂ ਲਿਖਿਆ ਤਾਂ ਅੱਜ ਵੀ, ਲੇਕਿਨ ਉਸ ਤੋਂ ਪਹਿਲੇ ਆ ਇੱਕ ਰਾਈਟ ਸਾਈਡ 'ਤੇ ਖੱਬੇ ਪਾਸੇ ਇੱਕ ਮੈਨੂੰ ਘਰ ਨਜ਼ਰ ਆਇਆ। ਇਹ ਵੀ ਜਨਾਬ ਬਹੁਤ ਹੀ ਆਲੀਸ਼ਾਨ ਕੋਠੀ ਨਜ਼ਰ ਆ ਰਹੀ ਹੈ। ਦੇਖੋ ਨਾ ਇਹਦਾ ਦਰਵਾਜ਼ਾ ਬਗੈਰ ਕਿਸੇ ਸਰੀਏ ਤੋਂ ਮਰਾਬੀ ਜਿਹੜਾ ਦਰਵਾਜ਼ਾ ਬਣਿਆ ਦਾ ਇੱਟਾਂ ਨਾਲ, ਕਿਆ ਬਾਤ ਹੈ। ਮੋਟੀ ਇੱਟ, ਇਸ ਲਈ ਇਹ ਕੋਈ ਬਹੁਤ ਕਦੀਮੀ ਨਹੀਂ, ਫਿਰ ਵੀ ਤਕਰੀਬਨ 1930-32 ਦਾ ਇਹ ਘਰ ਬਣਿਆ ਹੋਇਆ ਲੱਗ ਰਿਹਾ ਹੈ। ਜਿਹੜੀ ਇਹਦੀ ਬਣਾਵਟ ਹੈ, ਜਿਹੜਾ ਮੇਰਾ ਤਜਰਬਾ ਕਹਿੰਦਾ, ਕਿਉਂਕਿ ਮੈਂ ਇਸ ਤਰ੍ਹਾਂ ਦੇ ਘਰ 1932-31 ਦੇ ਵਿੱਚ ਬਣੇ ਜਿਹੜੇ ਨੇ ਉਹ ਦੇਖੇ ਨੇ, ਲਿਖੇ ਉਹਨਾਂ ਦੇ ਉੱਤੇ ਜਿਹੜਾ ਨੇਮ ਪਲੇਟ ਹੈ, ਬਣਦੇ ਤਾਂ ਨਹੀਂ ਵੇਖੇ, ਮੇਰੀ ਕਿੱਥੇ ਉਦੋਂ ਪਤਾਈ ਸੀ। ਬਹਰਹਾਲ ਇਹ ਇੱਕ ਘਰ ਆ ਗਿਆ ਜਿਹਦੇ ਉੱਤੇ ਅੱਜ ਵੀ ਨਾਂ ਲਿਖਿਆ, ਜ਼ਰਾ ਪੜ੍ਹਨੇ ਆ, ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਲੈਣਾ ਵਾ। ਇਹਦੇ ਅੰਦਰ ਉਹਨਾਂ ਨੂੰ ਫੈਕਟਰੀ ਬਣ ਚੁੱਕੀ ਹੈ, ਲੇਕਿਨ ਇਹ ਘਰ ਹੈ BJ ਸਿੰਘ ਸਚਦੇਵ। ਲਓ ਜੀ, ਹੁਣ ਮੇਰਾ ਕੰਮ ਸੀ ਵੀਡੀਓ ਪਾਉਣੀ ਅਤੇ ਤੁਹਾਡਾ ਕੰਮ ਹੈ ਫੈਮਿਲੀ ਲੱਭਣੀ। BJ ਸਿੰਘ ਸਚਦੇਵ, ਇਹ ਨਿਹਾਲ ਚੰਦ ਸਟਰੀਟ 'ਤੇ ਆ ਜਿਹੜਾ ਫਾਟਕ ਹੈਗਾ ਇਹਦੇ ਕੋਲ ਇਹ ਘਰ ਹੈ। ਅਤੇ ਇਹ ਦੇਖੋ ਬਿਲਕੁਲ ਆਲੀਸ਼ਾਨ ਕਿਸਮ ਦਾ ਇਹ ਘਰ। ਖੈਰ ਮੈਂ ਅੰਦਰੋਂ ਇੱਕ ਵਾਰੀ ਵਿਖਾ ਚੁੱਕਿਆ, ਤਕਰੀਬਨ 2-3 ਸਾਲ ਹੋ ਗਏ ਨੇ, ਉਦੋਂ ਮੈਂ ਵੀਡੀਓ ਦੀ ਬਣਾਈ ਸੀ। ਅਤੇ ਲੇਕਿਨ ਅੱਜ ਵੀ ਇਹ ਘਰ ਮੌਜੂਦ ਹੈਗਾ, ਲੇਕਿਨ ਬਾਹਰੋਂ ਮੈਂ ਤਾਂ ਦਿਖਾਇਆ ਕਿ ਤੁਹਾਨੂੰ ਇਹ ਮਹੱਲਾ ਦਿਖਾ ਸਕਾਂ ਡਿਟੇਲ ਦੇ ਨਾਲ ਕਿ ਮੈਂ ਕਿੱਥੇ ਫੇਰ ਰਿਹਾ ਵਾਂ। ਉਹਨਾਂ ਗਲੀਆਂ ਮਹੱਲਿਆਂ 'ਚ ਜਿੱਥੇ ਬਜ਼ੁਰਗਾਂ ਦੀਆਂ ਯਾਦਾਂ ਨੇ, ਉਹਨਾਂ ਦੇ ਪੈਰ ਲੱਗੇ ਨੇ। 47 ਤੋਂ ਪਹਿਲਾਂ ਸਾਰੇ ਇੱਥੇ ਇਕੱਠੇ ਰਹਿੰਦੇ ਹੁੰਦੇ ਸਨ, ਲੇਕਿਨ ਫਿਰ ਇਹ ਦੇਖੋ ਹੁਣ ਗਲੀਆਂ ਬਾਜ਼ਾਰ ਵਿਰਾਨ ਹੋ ਚੁੱਕੇ ਨੇ। ਅਤੇ ਇਹ ਹੁਣ ਆਹਿਸਤਾ ਆਹਿਸਤਾ ਜਿਹੜੇ ਥੰਮ ਨੇ, ਦਰਵਾਜ਼ੇ 'ਤੇ ਫੱਟੇ ਨੇ, ਕੁੰਡੀਆਂ ਨੇ, ਸਭ ਹੁਣ ਆਹਿਸਤਾ ਆਹਿਸਤਾ ਖ਼ਤਮ ਹੋ ਰਹੀਆਂ ਨੇ ਅਤੇ ਨਾਮ ਹੀ ਮਿਟਦਾ ਜਾ ਰਿਹਾ। ਲੇਕਿਨ ਦੋਸਤੋ ਬੜਾ ਔਖਾ ਹੁੰਦਾ ਜਦੋਂ ਏਡੇ ਵੱਡੇ आलीशान कार छड़ के बंदा जाता है। अच्छा, जो लोग सियालकोट शहर में रहते थे ना, हिंदू खा सिख खा मुस्लिम्स, उनका ज़्यादातर जो रोज़ी रोटी का इंहिसार वो होता था स्पोर्ट्स का, यानी कि स्पोर्ट्स की फैक्ट्री होती थी या फिर वो स्पोर्ट्स का काम करते थे किसी की फैक्ट्री में। तो ये जो आपको जगह जगह इमारतें नज़र आ रही हैं, ये बेसिकली पुरानी स्पोर्ट्स फैक्ट्रियाँ भी इसी में ही हैं। खेलों का सामान बनता था, ब्लेडर बनते थे जो फुटबॉल के अंदर लगते हैं, रबड़ का सामान बनता था। जैसा कि मैंने पहले कहा है कि जो सरदार गंडा सिंह ओबराय की फैक्ट्री है वो तो बहुत बड़ा यूनिट था ना एक, कि उसका बहुत ज़्यादा रकबा था, लेकिन उसके साथ साथ छोटे छोटे यूनिट्स भी गलियों में मोहल्लों में थे। ग्रीनवुड स्ट्रीट वाली साइड पे, ठीक है ना, मियानापुरा, ये अभी आप देख सकते हैं जो मैं आपको दिखाना चाह रहा था, ये वो एरिया जो कि शायद बहुत कम लोगों ने कवर किया है। बल्कि खैर सियालकोट की जितनी मैंने वीडियोज़ अपलोड की हैं सकाफती विरसा और बुज़ुर्गों की निशानियाँ कवर करने के वाले से, यूट्यूब पे गारंटी के साथ मैं कहता हूँ किसी ने नहीं की। कोई तकरीबन 25 से 30 वीडियोस मैंने जो ना कम से कम एक अंदाजे के मुताबिक सियालकोट से अपलोड की हैं। आप वो मेरे चैनल पर जाकर देख भी सकते हैं। अगर आपको लिंक चाहिए तो कमेंट करें, मैं आपको
उन वीडियोज़ का लिंक भी दे दूँगा। लेकिन दोस्तों ਇਹ देखो कॉर्नर ते मकान है, ठीक है ना। आए हाय 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 दोस्तों सारा कुछ उत्थे ही है, लेकिन वो बजुर्ग वो बुढ़े माइयां बाबे इत्थे नहीं हैगे ਜਿਹੜੇ ਇੱਥੇ ਚੱਲਦੇ ਫਿਰਦੇ ਹੋਣਗੇ, ਬੱਚੇ ਨਹੀਂ ਹੈਗੇ ਜਿਹੜੇ ਇੱਥੇ ਬੱਚੇ ਜਵਾਨ ਹੋਏ ਹੋਣਗੇ। ਚਲੋ ਜੀ, ਸਾਡਾ ਕੰਮ ਸੀ ਕਿ ਲੱਭ ਕੇ ਬਜ਼ੁਰਗਾਂ ਦੀਆਂ ਯਾਦਾਂ ਤੁਹਾਨੂੰ ਵਿਖਾਉਣੀਆਂ। ਤੁਸੀਂ ਇਹਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਤਾਂ ਕਿ ਮੈਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇ। ਹੋਰ ਕਿਸ ਤਰ੍ਹਾਂ ਦੀਆਂ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਉਹ ਵੀ ਦੱਸਿਆ ਕਰੋ, ਆਪਣੇ ਬਜ਼ੁਰਗਾਂ ਦੇ ਨਾਮ ਪਤਾ ਦੱਸਿਆ ਕਰੋ। ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਦੀਆਂ ਵੀਡੀਓ ਵੀ ਤੁਹਾਨੂੰ ਵਿਖਾ ਸਕਾਂ। ਤੇ ਖਾਸ ਤੌਰ ਤੇ ਦੱਸਣਾ ਕਿ ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ ਹੈ। ਜਿੱਥੇ ਰਹੋ ਖੁਸ਼ ਰਹੋ, ਔਰ ਉਸ ਦਿਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਰੱਬ ਰਾਖਾ।